6 ਮਲੰਗ ਸਨ ਤੇ ਉਹਨਾਂ ਭੁੱਖ ਮਾਰਦੇ ਉਹਨਾਂ ਨੇ ਸੋਚ ਲਿਆ ਵੀ ਆਪਾਂ ਸ਼ਹਿਰ ਬਦਲ ਜਾਈਏ ਸਾਰੇ। ਉਹ ਚੱਲਦੇ ਚੱਲਦੇ ਇੱਕ ਐਸੇ ਸ਼ਹਿਰ ਦੇ ਵਿੱਚ ਚਲੇ ਗਏ ਜਿੱਥੇ ਦੁੱਧ, ਗੋਸ਼ਤ, ਘਿਓ, ਪਾਣੀ ਹਰ ਚੀਜ਼ ਇੱਕ ਰੇਟ ਹੋਵੇ। ਉਹਨਾਂ ਛਿਆਂ ਦੇ ਵਿੱਚ ਇੱਕ ਸਮਝਦਾਰ ਸੀ, ਉਹਨੇ ਨਾਲਦਿਆਂ ਨੂੰ ਆਖਿਆ ਵੀ ਆਪਾਂ ਇਸ ਸ਼ਹਿਰ ਦੇ ਵਿੱਚ ਨਾ ਰਹੀਏ। ਜਿੱਥੇ ਖੋਤਾ, ਘੋੜਾ, ਇਨਸਾਨ ਹਰ ਚੀਜ਼ ਦਾ ਇੱਕ ਰੇਟ ਹੋਵੇ ਨਾ, ਉਸ ਸ਼ਹਿਰ ਵਿੱਚ ਨਹੀਂ ਰਹਿਣਾ ਚਾਹੀਦਾ, ਉੱਥੇ ਇਨਸਾਫ ਨਹੀਂ ਹੁੰਦਾ। ਦੂਸਰੇ ਮਲੰਗਾਂ ਨੇ ਜ਼ਿੱਦ ਕੀਤੀ, ਉਹਨਾਂ ਕਹਿੰਦੇ ਅਸੀਂ ਤਾਂ ਰਹਿਣਾ ਹੀ ਰਹਿਣਾ। ਜਿਹੜਾ ਇੱਕ ਸੀ ਨਾ ਉਹ ਸ਼ਹਿਰ 'ਚੋਂ ਬਾਹਰ ਰਹਿਣ ਲੱਗ ਪਿਆ ਤੇ 5 ਉਸ ਸ਼ਹਿਰ ਦੇ ਵਿੱਚ ਰਹਿਣ ਲੱਗ ਪਏ। ਮਲੰਗਾਂ ਨੇ ਖਾਣਾ ਪੀਣਾ ਚੰਗਾ ਜਰਾ ਫਿੱਟ ਗਏ, ਚੰਗੇ ਪਿੱਛੋਂ ਭੁੱਖ ਮਾਰਦੇ ਆਏ ਸਨ। ਉਸੇ ਸ਼ਹਿਰ ਦੇ ਵਿੱਚ ਇੱਕ ਗਰੀਬ ਆਦਮੀ ਰਹਿੰਦਾ ਸੀ, ਉਹਦਾ ਘਰ ਨਾ ਬਹੁਤ ਜ਼ਿਆਦਾ ਕੱਚਾ ਸੀ ਤੇ ਉਹਨੂੰ ਡਰ ਸੀ ਕਿਸੇ ਦਿਨ ਡਿੱਗ ਨਾ ਪਵੇ। ਡਿੱਗ ਪਿਆ ਤੇ ਉਹ ਨਾ ਹੋਵੇ ਮੇਰੇ ਬੱਚੇ ਥੱਲੇ ਆ ਜਾਣ। ਉਹਨੇ ਇਹਨਾਂ ਕੋਲ ਆਂਢੀਆਂ ਗਵਾਂਢੀਆਂ ਕੋਲੋਂ ਮਦਦ ਮੰਗੀ ਤੇ ਉਹਨਾਂ ਕੋਲ ਥੋੜ੍ਹੇ ਬਹੁਤੇ ਉਹਨੂੰ ਪੈਸੇ ਦਿੱਤੇ, ਜਿਹਦੇ ਨਾਲ ਉਹਨੇ ਦੀਵਾਰਾਂ ਖੜੀਆਂ ਕਰ ਲਈਆਂ। ਹੁਣ ਉਹਦੇ ਕੋਲ ਛੱਤ ਪਾਉਣ ਨੂੰ ਕੋਈ ਸ਼ਾਨ ਨਹੀਂ ਸੀ। ਉਹਨੇ ਨਾ ਕਿਸੇ ਹੋਰ ਦਾ ਤਰਲਾ ਮਾਰਿਆ ਤੇ ਕਿਸੇ ਕੋਲੋਂ ਇੱਕ ਤੰਬੂ ਲੈ ਕੇ ਤੇ ਉਹਦੇ ਉੱਤੇ ਪਾ ਕੇ ਤੇ ਥੱਲੇ ਰਿਹਾਇਸ਼ ਰੱਖ ਲਈ। ਉਸੇ ਮਹੱਲੇ ਦੇ ਵਿੱਚ ਇੱਕ ਚੋਰ ਵੀ ਰਹਿੰਦਾ ਸੀ। ਚੋਰ ਨੇ ਸੋਚਿਆ ਪਾਰਟੀ ਚੰਗੀ ਹੈ, ਜਿੰਨਾ ਮਕਾਨ ਬਣਾ ਲਿਆ ਨਾ, ਇਹਨਾਂ ਕੋਲ ਪੈਸਾ ਧੇਲਾ ਚੰਗਾ ਤੇ ਹੋਵੇ ਨਾ ਤੇ ਮੈਂ ਇਹਨਾਂ ਨੂੰ ਲੁੱਟ ਲਵਾਂ। ਚੋਰ ਨੇ ਨਾ ਫੈਸਲਾ ਕੀਤਾ ਤੇ ਉਹ ਸ਼ਾਮੀ ਜਾ ਕੇ ਤੇ ਉਹਨਾਂ ਨੂੰ ਡਕੈਤੀ ਲਾਉਣ ਲੱਗਾ ਤੇ ਉਹਨਾਂ ਦੀ ਚੜ੍ਹ ਗਿਆ ਪਹਿਲੋਂ ਛੱਤ ਦੇ ਉੱਤੇ। ਜਦੋਂ ਛੱਤ ਦੇ ਉੱਤੇ ਚੜ੍ਹਿਆ ਨਾ ਤੇ ਉੱਤੇ ਤੰਬੂ ਸੀ, ਉਹ ਤੰਬੂ ਦੇ ਵਿੱਚੋਂ ਡਿੱਗਿਆ ਤੇ ਥੱਲੇ ਤੰਬੂ ਪਾਟ ਗਿਆ, ਡਿੱਗ ਪਿਆ ਉਸ ਬੰਦੇ ਦੇ ਉੱਤੇ। ਹਨੇਰਾ ਸੀ, ਉਹਦੇ ਉੱਠਦਿਆਂ ਨੂੰ ਦਰਵਾਜ਼ਾ ਖੋਲ੍ਹ ਕੇ ਤੇ ਚੋਰ ਨੱਸ ਗਿਆ। ਹੁਣ ਚੋਰ ਸਵੇਰੇ ਉੱਠ ਕੇ ਤੇ ਬਾਦਸ਼ਾਹ ਕੋਲ ਚਲਾ ਗਿਆ। ਜਾ ਕੇ ਬਾਦਸ਼ਾਹ ਨੂੰ ਆਂਦਾ ਵੀ ਮੈਂ ਫਲਾਣੇ ਘਰ ਚੋਰੀ ਕਰਨ ਗਿਆ ਸਾਂ, ਉਹਦੀ ਛੱਤ ਕੱਚੀ ਸੀ, ਮੈਂ ਉੱਤੋਂ ਡਿੱਗਿਆ ਥੱਲੇ, ਮੇਰੀਆਂ ਲੱਤਾਂ ਟੁੱਟਣੋਂ ਮਸਾਂ ਬਚੀਆਂ ਨੇ, ਮੇਰੀਆਂ ਲੱਤਾਂ ਟੁੱਟ ਜਾਣੀਆਂ ਸਨ ਤੇ ਉਸ ਬੰਦੇ ਨੂੰ ਫਾਂਸੀ ਲਾ ਦਿਓ, ਉਹਦੀ ਵਜ੍ਹਾ ਤੋਂ ਮੇਰੀਆਂ ਲੱਤਾਂ ਟੁੱਟਣੋਂ ਮਸਾਂ ਬਚੀਆਂ ਨੇ ਤੇ ਉਹਨੂੰ ਸਜ਼ਾ ਦੇਣੀ ਚਾਹੀਦੀ ਹੈ। ਬਾਦਸ਼ਾਹ ਅੱਗੇ ਅਪੀਲ ਕਰ ਦਿੱਤੀ। ਬਾਦਸ਼ਾਹ ਅਕਲ ਤੋਂ ਵਿਹਲਾ ਸੀ, ਉਹਨੇ ਉਸ ਮਾਲਕ ਮਕਾਨ ਨੂੰ ਸੱਦ ਕੇ ਤੇ ਉਹਨੂੰ ਫਾਂਸੀ ਦਾ ਹੁਕਮ ਦੇ ਦਿੱਤਾ। ਜਦੋਂ ਮਾਲਕ ਮਕਾਨ ਨੇ ਫਾਂਸੀ ਦਾ ਹੁਕਮ ਸੁਣਿਆ ਨਾ ਤੇ ਉਹ ਬੜਾ ਪਰੇਸ਼ਾਨ ਹੋਇਆ। ਉਹਨੇ ਕਿਹਾ ਬਾਦਸ਼ਾਹ ਸਾਹਿਬ, ਮੇਰਾ ਨਹੀਂ ਗੁਨਾਹ, ਜਿਹੜੇ ਮਿਸਤਰੀ ਨੇ ਛੱਤ ਪਾਈ ਸੀ ਉਹਨੂੰ ਫਾਂਸੀ ਦਿਓ, ਫਿਰ ਤੁਸੀਂ ਜੇ ਮੈਨੂੰ ਕਿਉਂ ਦੇ ਰਹੇ ਜੇ? ਬਾਦਸ਼ਾਹ ਨੇ ਆਖਿਆ ਇਹਨੂੰ ਛੱਡ ਦਿਓ ਤੇ ਉਹ ਮਿਸਤਰੀ ਨੂੰ ਲੈ ਆਓ। ਮਿਸਤਰੀ ਨੂੰ ਲੈ ਆਂਦਾ, ਮਿਸਤਰੀ ਨੂੰ ਆਖਿਆ ਇਹਨੂੰ ਫਾਂਸੀ ਦਿਓ। ਮਿਸਤਰੀ ਨੇ ਆਖਿਆ ਬਾਦਸ਼ਾਹ ਸਾਹਿਬ ਮੇਰਾ ਕੀ ਗੁਨਾਹ ਹੈ, ਜਿੰਨੇ ਉਹ ਤੰਬੂ ਬਣਾਇਆ ਸੀ ਤੁਸੀਂ ਫਾਂਸੀ ਉਹਨੂੰ ਦਿਓ, ਉਹਨੇ ਕਿਉਂ ਨਾਜ਼ੁਕ ਬਣਾਇਆ ਸੀ? ਬਾਦਸ਼ਾਹ ਕਿਹਾ ਇਹਦੀ ਵੀ ਗੱਲ ਠੀਕ ਹੈ, ਇਹਨੂੰ ਛੱਡ ਦਿਓ ਤੇ ਤੰਬੂ ਬਣਾਉਣ ਵਾਲੇ ਨੂੰ ਫੜ ਲਿਓ। ਜਦੋਂ ਤੰਬੂ ਬਣਾਉਣ ਵਾਲੇ ਨੂੰ ਲੈ ਕੇ ਆਏ ਨਾ ਤੇ ਉਹਨੂੰ ਪੁੱਛਿਆ, ਹਾਂ ਵੀ ਤੂੰ ਤੰਬੂ ਭੈੜਾ ਬਣਾਇਆ ਸੀ, ਬੰਦੇ ਦੀਆਂ ਲੱਤਾਂ ਟੁੱਟਣੋਂ ਮਸਾਂ ਬਚੀਆਂ ਨੇ ਤੇ ਤੈਨੂੰ ਹੁਣ ਇਹਦੀ ਵਜ੍ਹਾ ਤੋਂ ਅਸੀਂ ਫਾਂਸੀ ਦੇਣੀ ਹੈ। ਉਹਨੇ ਕਿਹਾ ਬਾਦਸ਼ਾਹ ਸਾਹਿਬ ਮੇਰੀ ਗੱਲ ਸੁਣੋ ਵੀ ਮੈਂ ਸਾਰੇ ਤੰਬੂ ਮਜ਼ਬੂਤ ਬਣਾਉਂਦਾ ਸਾਂ, ਉਸ ਦਿਨ ਨਾ ਕਬੂਤਰਾਂ ਦੀ ਬਾਜ਼ੀ ਸੀ, ਕਬੂਤਰ ਉੱਡ ਰਹੇ ਸਨ ਉੱਤੇ ਸਮਾਜ ਤੇ ਬਾਜ਼ੀਆਂ ਮਾਰਨ ਡੇ ਸਨ ਤੇ ਮੇਰਾ ਉਹਨਾਂ ਨੂੰ ਵੇਖਣ ਨੂੰ ਦਿਲ ਕੀਤਾ ਤੇ ਉਹਦੀ ਵਜ੍ਹਾ ਤੋਂ ਤੰਬੂ ਮਾੜਾ ਬਣ ਗਿਆ ਤੇ ਤਾਂ ਕਿ ਤੁਸੀਂ ਮੈਨੂੰ ਛੱਡ ਦਿਓ, ਜਿਹੜਾ ਕਬੂਤਰਬਾਜ਼ ਸੀ ਉਹਨੂੰ ਫੜ ਕੇ ਤੇ ਫਾਂਸੀ ਦੇ ਦਿਓ। ਹੁਣ ਬਾਦਸ਼ਾਹ ਕਹਿ ਇਹਨੂੰ ਛੱਡ ਦਿਓ, ਕਬੂਤਰਬਾਜ਼ ਫੜ ਲਿਆਓ। ਜਦੋਂ ਕਬੂਤਰਬਾਜ਼ ਨੂੰ ਫੜ ਕੇ ਲਿਆਂਦਾ ਨਾ, ਬਾਦਸ਼ਾਹ ਕਹਿ ਇਹਨੂੰ ਫਾਂਸੀ ਦਿਓ। ਉਹਨੇ ਕਿਹਾ ਬਾਦਸ਼ਾਹ ਮੇਰਾ ਗੁਨਾਹ ਕੀ? ਉਹਨੇ ਕਿਹਾ ਵੀ ਤੂੰ ਕਬੂਤਰ ਕਿਉਂ ਡਾਏ ਸਨ? ਉਹ ਕਬੂਤਰਬਾਜ਼ ਆਂਦਾ ਬਾਦਸ਼ਾਹ ਸਾਹਿਬ ਤੁਸੀਂ ਇੰਜ ਕਰੋ ਵੀ ਉਹ ਜਿਹੜਾ ਚੋਰ ਏ, ਅੱਜ ਇਹਦੀ ਚੋਰੀ ਕੀਤੀ ਕੱਲ੍ਹ ਨੂੰ ਕਿਸੇ ਹੋਰ ਦੀ ਕਰੇਦਾ, ਤੁਸੀਂ ਜਿਹੜਾ ਉਹ ਚੋਰ ਹੈ ਨਾ ਉਹਨੂੰ ਫਾਂਸੀ ਦੇ ਦਿਓ ਤੇ ਸਾਨੂੰ ਛੱਡ ਦਿਓ ਮੈਨੂੰ। ਬਾਦਸ਼ਾਹ ਕਹਿ ਇਹਦੀ ਵੀ ਗੱਲ ਠੀਕ ਹੈ, ਚੋਰ ਫੜ ਲਿਓ। ਚੋਰ ਫੜ ਕੇ ਲਿਆ, ਉਹਨੂੰ ਫਾਂਸੀ ਦੇਣ ਲੱਗੇ ਤੇ ਚੋਰ ਸੀ ਕਮਜ਼ੋਰ, ਉਹਦੀ ਧੌਣ ਦੇ ਵਿੱਚ ਫੰਦਾ ਨਾ ਆਇਆ। ਜਦੋਂ ਉਹਦੀ ਧੌਣ 'ਚ ਫੰਦਾ ਨਾ ਆਇਆ ਤੇ ਬਾਦਸ਼ਾਹ ਨੇ ਆਖਿਆ ਵੀ ਹੁਣ ਇਹਨੂੰ ਛੱਡ ਦਿਓ, ਕੋਈ ਉਹ ਫੜ ਕੇ ਲਿਆਓ ਜਿਹਦੀ ਧੌਣ ਮੋਟੀ ਤੇ ਉਹਨੂੰ ਫਾਂਸੀ ਦੇ ਦਿਓ। ਹੁਣ ਉਹ ਨੱਸਣ ਲੱਗ ਪਏ ਵੀ ਕੋਈ ਉਹ ਬੰਦਾ ਲਿਆਈਏ ਫੜ ਕੇ ਵੀ ਜਿਹਦੀ ਧੌਣ ਮੋਟੀ ਹੋਵੇ, ਜਿਹਨੂੰ ਫੰਦਾ ਪੂਰਾ ਆ ਜਾਵੇ। ਉਹਨਾਂ ਨੇ ਜਾਂਦਿਆਂ ਉਹ ਮਲੰਗ ਉਹਨਾਂ ਦੇ ਢਾਏ ਚੜ੍ਹ ਕੇ ਜਿਹੜੇ ਖਾ ਫਿੱਟੇ ਸਨ, ਉਹਨਾਂ ਆਖਿਆ ਵੀ ਆ ਮਲੰਗ ਨੂੰ ਚੜ੍ਹਾ ਦਿਓ ਉੱਤੇ। ਜਦੋਂ ਮਲੰਗ ਫੜ ਕੇ ਲੈਂਦਾ ਬਾਦਸ਼ਾਹ ਕਹਿੰਦਾ ਫਾਂਸੀ ਦੇ ਦਿਓ ਸਵੇਰੇ ਤੁਸੀਂ। ਹੁਣ ਨਾਲ ਦੇ ਮਲੰਗਾਂ ਨੇ ਸੋਚਿਆ ਵੀ ਲੈ ਵੀ ਨਾਲ ਦਾ ਮਲੰਗ ਫਾਂਸੀ ਚੜ੍ਹਦਾ ਪਿਆ। ਹੁਣ ਉਹਨਾਂ ਵਿਚਾਰਿਆਂ ਦੇ ਵਿੱਚ ਹਲਬਲੀ ਮੱਚ ਗਈ, ਨੱਸ ਪਏ। ਉਹ ਜਿਹੜਾ ਬਾਹਰ ਸ਼ਹਿਰੋਂ ਬੈਠਾ ਸੀ ਨਾ ਮਲੰਗ, ਉਹ ਸਮਝਦਾਰ ਸੀ, ਉਹਦੇ ਕੋਲ ਗਏ, ਉਹਨੂੰ ਜਾ ਕੇ ਸਾਰੀ ਗੱਲ ਸੁਣਾਈ ਵੀ ਯਾਰ ਨਾ ਸਾਡੇ ਨਾਲ ਇੰਜ ਬਣ ਗਿਆ, ਇੱਕ ਮਲੰਗ ਨੂੰ ਫੜ ਕੇ ਲੈ ਗਏ ਨੇ ਤੇ ਉਹਨੂੰ ਫਾਂਸੀ ਦੇ ਦੇਣੇ ਤੇ ਕੋਈ ਹਾਲ ਸੋਚ ਤੇ ਆਪਾਂ ਬਚਾਈਏ। ਉਹਨੇ ਆਖਿਆ ਗੱਲ ਹੈ, ਉਸ ਮਲੰਗ ਜਿਹੜਾ ਬਾਹਰ ਸੀ ਉਹਨੇ ਆਖਿਆ ਸਵੇਰੇ ਜਿਸ ਟਾਈਮ ਫਾਂਸੀ ਨਾ ਆਪਾਂ ਉਸ ਤੋਂ 10-20 ਮਿੰਟ ਪਹਿਲੋਂ ਪਹੁੰਚ ਜਾਣਾ ਸਾਰਿਆਂ, ਤੇ ਸਾਰਿਆਂ ਕਹਿਣਾ ਵੀ ਇਹਨੂੰ ਨਾ ਦਿਓ ਫਾਂਸੀ, ਸਾਨੂੰ ਦਿਓ, ਸਾਡੀ ਵੀ ਧੌਣ ਮੋਟੀ ਹੈ, ਤੁਸੀਂ ਇਸ ਤਰ੍ਹਾਂ ਰੌਲਾ ਪਾਉਣਾ ਸਾਰਿਆਂ ਨੇ ਤੇ ਆਪਾਂ ਉੱਥੋਂ ਨਿਬੜ ਲਾਂਗੇ। ਉਹਨਾਂ ਕਿਹਾ ਠੀਕ ਹੈ। ਸਵੇਰੇ ਉਹ 4-5 ਮਲੰਗ ਜਿਹੜੇ ਸਨ ਮੋਟੀਆਂ ਧੌਣ ਵਾਲੇ ਉਹ ਵੀ ਤੇ ਜਿਹੜਾ ਮਾੜਾ ਮਲੰਗ ਸੀ ਉਹ ਵੀ ਆ ਗਏ। ਹੁਣ ਉਹ ਬਾਦਸ਼ਾਹ ਵੀ ਮੌਜੂਦ ਸੀ, ਉਹ ਹੁਣ ਨਾ ਸਾਰੇ ਨੱਸ ਕੇ ਕਹਿਣ ਮੈਨੂੰ ਫਾਂਸੀ ਦੇ, ਦੂਸਰਾ ਆਖੇ ਮੈਨੂੰ ਫਾਂਸੀ ਦੇ, ਦੱਸਣ ਨਾ ਕੋਈ ਵੀ ਵਜ੍ਹਾ ਕੀ ਹੈ। ਬਾਦਸ਼ਾਹ ਉਹਨਾਂ ਨੂੰ ਪੁੱਛੇ ਵੀ ਵਜ੍ਹਾ ਕੀ ਹੈ, ਮੈਨੂੰ ਵਜ੍ਹਾ ਦੱਸੋ, ਤੁਸੀਂ ਕਿਉਂ ਸਾਰੇ ਫਾਂਸੀ ਲੈਣਾ ਚਾਹੁੰਦੇ ਜੀ? ਉਹ ਜਿਹੜਾ ਮਾੜਾ ਮਲੰਗ ਸੀ ਨਾ ਉਹਨੇ ਕਿਹਾ ਬਾਦਸ਼ਾਹ ਸਾਹਿਬ ਇਹਨਾਂ ਤੁਹਾਨੂੰ ਨਹੀਂ ਦੱਸਣਾ, ਤੁਹਾਨੂੰ ਮੈਂ ਦੱਸਣ ਲੱਗਾ ਵਾਂ। ਜੰਨਤ ਦੇ ਵਿੱਚ ਬਾਦਸ਼ਾਹ ਗਿਆ ਮਰ ਤੇ ਉਹ ਸੀਟ ਹੈ ਖਾਲੀ ਜੰਨਤ ਦੇ ਵਿੱਚ। ਹੁਣ ਜਿਹੜਾ ਬੰਦਾ ਪਹਿਲਾਂ ਮਾਰ ਕੇ ਜੰਨਤ 'ਚ ਪਹੁੰਚਿਆ ਨਾ, ਉਹਨੇ ਹੁਣ ਜਾ ਕੇ ਤੇ ਜੰਨਤ ਦਾ ਬਾਦਸ਼ਾਹ ਬਣ ਜਾਣਾ ਵੇ। ਇਹਨਾਂ ਨੂੰ ਹੁਣ ਇਹ ਲੱਗੀ ਹੈ ਸਾਰਿਆਂ ਨੂੰ ਵੀ ਜਿਹੜਾ ਮਰੇ ਨਾ ਉਹ ਜੰਨਤ ਦਾ ਜਾ ਕੇ ਬਾਦਸ਼ਾਹ ਬਣ ਜੇ। ਜਦੋਂ ਬਾਦਸ਼ਾਹ ਨੇ ਇਹ ਗੱਲ ਸੁਣੀ ਨਾ, ਉਹਨੇ ਕਿਹਾ ਇਹਨਾਂ ਸਾਰਿਆਂ ਨੂੰ ਲਾ ਦਿਓ ਤੇ ਤੁਸੀਂ ਮੈਨੂੰ ਫਾਂਸੀ ਦਿਓ।
ਗੱਲ ਕਾਹਦੀ ਵੀ ਬਾਦਸ਼ਾਹ ਫਾਂਸੀ ਚੜ ਗਿਆ। ਇਸ ਤੋਂ ਕਰਕੇ ਸਿਆਣੇ ਬੰਦੇ ਆਂਦੇ ਨੇ ਵੀ 100 ਸਿਆਣਾ ਬੰਦਾ ਮਰ ਜੇ ਨਾ ਇੱਕ ਸ਼ਹਿਰ ਵਿੱਚੋਂ ਜਾਂ ਮੁਲਕ ਵਿੱਚੋਂ ਤੇ ਉਹਨਾਂ ਨੁਕਸਾਨ ਨਹੀਂ ਹੁੰਦਾ ਜਿੰਨਾ ਬੇਵਕੂਫ ਇੱਕ ਬਾਦਸ਼ਾਹ ਜਿਹੜਾ ਨਾ ਉਹਦੇ ਬਾਦਸ਼ਾਹ ਬਣਨ ਦਾ ਨੁਕਸਾਨ ਹੋ ਜਾਂਦਾ। ਇਸ ਤੋਂ ਕਰਕੇ ਇਲੈਕਸ਼ਨ ਨਜ਼ਦੀਕ ਆ ਰਹੇ ਨੇ। ਮੈਂ ਸਾਰਿਆਂ ਭਰਾਵਾਂ ਨੂੰ ਕਹਿਣਾ ਚਾਹੁੰਦਾ ਵਾਂ ਵੀ ਤੁਸੀਂ ਫੈਸਲਾ ਆਪਣੇ ਵੋਟ ਦਾ ਸਹੀ ਕਰਿਆ ਕਰੋ ਤੇ ਹੱਕਦਾਰ ਨੂੰ ਦਿਆ ਕਰੋ ਜਿਹੜਾ ਤੁਹਾਨੂੰ ਪਤਾ ਲੱਗੇ ਵੀ ਤੁਹਾਡਾ ਮੁਲਕ ਸਹੀ ਚਲਾ ਸਕਦਾ ਵੇ, ਸਹੀ ਸਿਮਤ ਤੇ ਖੜ ਸਕਦਾ ਵੇ। ਅਗਰ ਮੇਰੀ ਗੱਲ ਚੰਗੀ ਲੱਗੇ ਨਾ ਤੇ ਇਹਨੂੰ ਸ਼ੇਅਰ ਜ਼ਰੂਰ ਕਰਿਓ ਤੇ ਮੈਨੂੰ ਕਮੈਂਟਸ ਕਰਕੇ ਦੱਸਿਓ।